ਬਿਸਮਿल्लाहिर्रहमानिर्रहीम ਤੇ अस्सलाम वालेकुम। 6 ਫਰਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰ ਡਿਫੈਕਟੋ ਮਿਲਟਰੀ ਰਾਜ ਡੇ 69। ਹੁਣ ਚੱਲਦੇ ਅੱਜ ਦੀਆਂ ਗੂੜੀਆਂ ਸੰਘਣੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਗੁੱਡੀਆਂ ਨੇ ਸਾਨੂੰ ਇਹ ਦੱਸਿਆ ਹੈ ਵੀ ਗੁੱਡੇ ਸਸਤੇ ਹੋ ਗਏ ਨੇ। ਹਾਂਜੀ, ਇਹ ਮੈਂ ਕੀ ਆਖਣ ਡਿਆ ਪੰਜਾਬੀ 'ਚ ਤੁਸੀਂ ਸੁਣਿਆ ਹੋਏਗਾ ਬਜ਼ੁਰਗਾਂ ਨੂੰ ਕਿਸੇ ਬੱਚੀ ਨੂੰ ਆਖਦਿਆਂ ਹੋਇਆ ਵੀ ਗੁੱਡੀ ਗੱਲ ਸੁਣ। ਪੰਜਾਬੀ 'ਚ ਗੁੱਡੀ ਆਖਦੇ ਨੇ ਤੇ ਉਰਦੂ ਦੇ ਵਿੱਚ ਗੁੜੀਆ ਆਖਦੇ ਨੇ ਤੇ ਅੰਗਰੇਜ਼ੀ ਦੇ ਵਿੱਚ ਡੋਲ ਆਖਦੇ ਨੇ। ਬੇਬੀ ਡੋਲ ਮੈਂ ਸੋਨੇ ਦੀ, ਤੁਸੀਂ ਉਹ ਤੇ ਸੁਣਿਆ ਹੀ ਸੀ ਮੇਰਾ ਖਿਆਲ ਗਾਣਾ। ਬਹਰਹਾਲ ਪੰਜਾਬੀ ਦੇ ਵਿੱਚ ਗੁੱਡੀ ਜਿਹੜਾ ਬੱਚੀਆਂ ਨੂੰ ਬੜੇ ਪਿਆਰ ਦੇ ਨਾਲ, ਧੀਆਂ ਨੂੰ, ਬੱਚੀਆਂ ਨੂੰ, ਭੈਣਾਂ ਨੂੰ ਜਿਹੜੀਆਂ ਤੁਹਾਡੇ ਤੋਂ ਨਿੱਕੀਆਂ ਹੋਣ ਉਹਨਾਂ ਨੂੰ ਗੁੱਡੀ ਬੜੇ ਪਿਆਰ ਨਾਲ ਆਖਿਆ ਜਾਂਦਾ ਹੈ। ਹੁਣ ਸਾਡੀਆਂ ਤੇ ਭੈਣਾਂ ਹੀ ਨੇ, ਭਾਵੇਂ ਮਰੀਮ ਨਵਾਜ਼ ਸਾਹਿਬਾ ਨੇ, ਮਰੀਮ ਔਰੰਗਜ਼ੇਬ ਸਾਹਿਬਾ, ਅਜ਼ਮਾ ਬੁਖਾਰੀ ਹੈ ਕਪੱਤੀਆਂ ਭੈਣਾਂ, ਲੇਕਿਨ ਹੈ ਤੇ ਭੈਣਾਂ ਹੀ ਨੇ ਜ਼ਾਹਿਰ। ਤੇ ਬਸ ਇਹ ਮੈਨੂੰ ਹੀ ਦੇਵੇ ਰੱਬ ਇਹੋ ਜਿਹੀਆਂ ਭੈਣਾਂ, ਬਾਕੀ ਕਿਸੇ ਦੁਸ਼ਮਣ ਨੂੰ ਵੀ ਨਾ ਦੇਵੇ, ਮੈਂ ਤਾਂ ਇਹੀ ਕਹਾਂਗਾ। ਕਿਉਂਕਿ ਇਹੋ ਜਿਹੀਆਂ ਭੈਣਾਂ ਜਿਹੜੇ ਭਰਾ ਦੀਆਂ ਹੋਣ ਉਹਦੀ ਜ਼ਿੰਦਗੀ ਕੀ ਹੋਏਗੀ ਤੁਸੀਂ ਆਪੇ ਹੀ ਹਿਸਾਬ ਲਾ ਲਓ। ਮੈਨੂੰ ਤੇ ਮੈਂ ਤੇ ਹੁਣ ਚਲੋ ਇਹ ਜੀ ਰਿਹਾ ਜ਼ਿੰਦਗੀ, ਲੇਕਿਨ ਅੱਲਾ ਤੁਹਾਨੂੰ ਸਾਰਿਆਂ ਨੂੰ ਬਚਾਵੇ ਇਸ ਕੰਮ ਤੋਂ ਜਿਹੜੀਆਂ ਕਪੱਤੀਆਂ ਨੇ। ਬਹਰਹਾਲ ਇਹ ਜਿਹੜੀਆਂ ਗੁੱਡੀਆਂ ਨੇ, ਬਾਜੀ ਦਾ ਤਾਂ ਖੈਰ ਨਾਮ ਹੀ ਘਰ ਦੇ ਵਿੱਚ ਗੁੜੀਆ ਹੀ ਹੈ। ਇਹ ਜਿਹੜੀਆਂ ਗੁੱਡੀਆਂ ਨੇ ਇਹਨਾਂ ਨੇ ਹੁਣ ਗੁੱਡਿਆਂ ਦੇ ਰੇਟ ਦੱਸਣੇ ਸ਼ੁਰੂ ਕੀਤੇ ਨੇ। ਤੇ ਉਹ ਜਿਹੜੀ ਇੱਕ ਨਿੱਕੀ ਗੁੱਡੀ ਹੈ ਉਹ ਥੋੜ੍ਹੀ ਜਿਹੀ, ਇਹ ਗੁੱਡੀਆਂ ਵੀ ਪਤੰਗ ਨੂੰ ਵੀ ਗੁੱਡੀ ਆਖ ਦਿੰਦੇ ਨੇ ਨਿੱਕੇ ਸਾਈਜ਼ ਦੇ ਨੂੰ। ਤੇ ਉਹ ਕਈ ਵਾਰੀ ਪਤੰਗ ਜਿਹੜੇ ਨਿੱਕੇ ਸਾਈਜ਼ ਵਾਲੇ ਹੁੰਦੇ ਨੇ ਨਾ, ਉਹ ਵੈਸੇ ਵੀ ਕਈ ਗੁੱਡੀਆਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਜਿਹੜੀਆਂ, ਮੇਰਾ ਮਤਲਬ ਹੈ ਕਿ ਉਹ ਗੁੱਡੇ ਤੋਂ ਪਹਿਲਾਂ ਚਾੜ ਕੇ ਵੇਖਦੇ ਨੇ ਵੀ ਹਵਾ ਕਿਸ ਪਾਸੇ ਦੀ ਹੈ। ਅੱਛਾ ਖੈਰ, ਇਹ ਹੁਣ ਸੂਬਾਈ ਵਜ਼ੀਰ ਇਤਲਾਤ ਦਾ ਕੰਮ ਵੇਖ ਲਓ ਵੀ ਕਿਹੜੇ ਕੰਮ ਤੱਕ ਇਹ ਅੱਪੜ ਗਏ ਨੇ। ਬਾਜੀ ਵੀ ਦੱਸਦੀ ਹੈ ਤੇ ਉਹਨਾਂ ਦੀ ਵਜ਼ੀਰ ਇਤਲਾਤ ਵੀ ਦੱਸਦੀ ਹੈ ਵੀ ਪਤੰਗ ਐਡਾ ਲੰਮਾ, ਐਡਾ ਚੌੜਾ, ਐਡੀ ਉਹਦੀ ਪਮਾਇਸ਼ ਹੋਣੀ ਚਾਹੀਦੀ ਹੈ। ਮਤਲਬ ਇਹ ਹੁਣ ਬੀਬੀਆਂ ਜਿਹੜੀਆਂ ਨੇ, ਗੁੱਡੀਆਂ ਜਿਹੜੀਆਂ ਨੇ, ਇਹ ਪਤੰਗਾਂ ਦੀ ਪਮਾਇਸ਼ ਤੱਕ ਆ ਗਈਆਂ ਨੇ। ਵੈਸੇ ਬਈ ਭਲਾ ਹੋ ਜਾਏ ਇਮਰਾਨ ਖਾਨ ਦਾ, ਉਹਨੇ ਇਹਨਾਂ ਦੇ ਨਾਲ ਕਰ ਕੀ ਛੱਡਿਆ ਕਿ ਇਹ ਹੁਣ ਇੱਥੋਂ ਤੱਕ ਅੱਪੜ ਗਏ ਨੇ ਕਿ ਹੁਣ ਪਤੰਗਾਂ ਦੀ ਪਮਾਇਸ਼ ਕਰ ਕਰਕੇ ਆਪ ਦੱਸਣ ਡਏ ਨੇ ਕਿ ਪਤੰਗ ਐਡਾ ਲੰਮਾ ਹੋਣਾ ਚਾਹੀਦਾ, ਐਡਾ ਵੱਡਾ ਹੋਣਾ ਚਾਹੀਦਾ, ਐਡਾ ਛੋਟਾ ਹੋਣਾ ਚਾਹੀਦਾ। ਮਤਲਬ ਪਤੰਗਾਂ ਦੀ ਪਮਾਇਸ਼ ਹੋ ਰਹੀ ਹੈ। ਹੁਣ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਚੀਫ ਮਿਨਿਸਟਰ ਦਾ ਇਹ ਕੰਮ ਹੈ ਵੀ ਫੀਤਾ ਲੈ ਕੇ ਤੇ ਪਤੰਗ ਮਿਣਦੀ ਫਿਰੇ। ਮੈਨੂੰ ਤਾਂ ਇਹ ਲੱਗਦਾ ਵੀ ਬਾਜੀ ਕਿਤੇ ਹੈਲੀਕਾਪਟਰ 'ਤੇ ਨਾ ਜਾ ਚੜ੍ਹੇ ਬਸੰਤ ਵਾਲੇ ਦਿਨ, ਤੇ ਉੱਤੇ ਹੀ, ਮੇਰਾ ਮਤਲਬ ਉੱਤੇ ਹੈਲੀਕਾਪਟਰ ਨੂੰ ਆਕੇ ਵੀ ਵੀਰ ਵੇ ਜ਼ਰਾ ਡੱਕੀ, ਤੇ ਜਿਹੜੀ ਪਤੰਗ ਚੜ੍ਹ ਰਹੀ ਹੋਵੇ ਉਹਨੂੰ ਬਾਜੀ ਇੰਜ ਕਰਕੇ ਹੈਲੀਕਾਪਟਰ ਤੋਂ ਬਾਹਰੋਂ ਫੜੇ ਤੇ ਫੀਤਾ ਫੜ ਕੇ ਨਾਪ ਕੇ ਦੱਸੇ ਕਿ ਬਈ ਇਹ ਸਹੀ ਉੱਡਣ ਡਿਆ ਜਾਂ ਨਹੀਂ। ਤੁਹਾਨੂੰ ਯਕੀਨ ਨਹੀਂ ਆ ਰਿਹਾ ਹੋਣਾ ਕਿ ਮੈਂ ਗੱਲ ਠੀਕ ਕਰ ਰਿਹਾ, ਜ਼ਰਾ ਸੁਣੋ ਬਾਜੀ ਕੀ ਆਖਣ ਡਈ ਵੀ ਪਤੰਗ ਕਿਹੋ ਜਿਹਾ ਹੋਣਾ ਚਾਹੀਦਾ, ਕਿੱਡਾ ਕੁ ਵੱਡਾ ਹੋਵੇ, ਕਿੱਡਾ ਕੁ ਚੌੜਾ ਹੋਵੇ, ਕਿੱਡਾ ਕੁ ਲੰਮਾ ਹੋਵੇ। ਇਹ ਜ਼ਰਾ ਗੱਲਾਂ ਸੁਣੋ। जो है उसकी वो 35 इंचेस की होगी, और इसी तरह जो गुड्डा है उसकी लेंथ 34 इंचेस हो सकती है, और विड्थ जो है वो अप टू 40 इंचेस है। इसी तरह जो डोर है, पिन्ना है, वो सिर्फ और सिर्फ कॉटन मटेरियल का होगा, जिसके अंदर जिसकी 9 तारें होंगी, और 28 काउंट से कम नहीं होगा। जो मांझा है उसका कोटेड विद मांझा। नेक्स्ट प्लीज। और चरखी इज नॉट अलाउड, और जो परमिसिबल साइज से बियॉन्ड गुड्डी हो या गुड्डा हो वो सुन लिया जो कोई कसर रह तो नहीं गई। तो इस वेले जी पंजाब की चीफ मिनिस्टर है, पंजाब की इन्फॉर्मेशन मिनिस्टर है, जिन्नियां गुड्डियां ने, ये गुड्डियां दी कीमतां, उन्होंने साइज़, उन्होंने शेप, मतलब कि किस तरह का गुड्डा जिहड़ा उड्डना है, किस तरह का नहीं उड्डना, किस रंग का उड्डना है, किस रंग का नहीं उड्डना, इन्हां कम्मां 'च लगियां ने। अल्लाह ही खैर करे पंजाब जिहड़ा इनू किहड़े पासे, मेरा मतलब है कि बड़ा ही कोई वैसे गुस्सा सी आसिम मुनीर साहब नूं जिहड़ा इन्हां गुड्डियां नूं पंजाब दे सपुर्द, पंजाब इन्हां दे सपुर्द कीता है। हुण पंजाब दा अग्गों अल्लाह ही हाफिज़ है, मैं यही कह सकदा जो कुछ इत्थे इन्हां ने काम पा छड़िया। अच्छा जी, लाहौर ताजपुरा मरीम नवाज़ साहबा की मेहरबानी नाल एक नौजवान की जान चली गई है, क्योंकि जाहिर है उहदा गला कटिया गया, तो उसका हुण मुकदमा मेरे ख्याल तो मरीम साहबा ते ही हुंदा है। लेकिन इत्थे किन्ने देना मुकदमा? इत्थे तो इन्हां 26 नवंबर नूं लोकां दे सिरां 'च सिद्धियां गोलियां मार छड़ियां ते किसी ने मुकदमा नहीं दिता किसी ते इहदा मुकदमा की होना है? लेकिन ये ताजपुरे का जिहड़ा नौजवान है उन्होंने डोर फिरन दे नाल उहदी जान चली गई। ये हुण हजे पहली लाश नहीं डिगी, इस तो पहले भी बच्चे वफात पा चुके हैं। तो ये नवां काम इन्होंने 8 फरवरी को सिर्फ नाकाम बनाने वास्ते ये इन्होंने सारी कार्रवाई जी की, तो हुण लोकां दीयां जिहड़ियां जानां लै रहे हैं। दूसरे पासे पिंडी के इलाके गुलिस्तान कॉलोनी च वालद मोटरसाइकिल ते जा रहा सी, 5 साल के बच्चे के गले ते डोर फिरन नाल
ਉਹ ਜ਼ਖਮੀ ਹੋ ਗਿਆ। ਮਰੀਅਮ ਸਾਹਿਬਾ ਨੇ ਨੋਟਿਸ ਲੈ ਲਿਆ। ਨੋਟਿਸ ਉਹਨਾਂ ਨੇ ਕਮਿਸ਼ਨਰ ਰਾਵਲਪਿੰਡੀ ਨੂੰ ਪੁੱਛਿਆ ਹੈ ਕਿ ਬਈ ਬਸੰਤ ਤੇ ਲਾਹੌਰ ਦੇ ਵਿੱਚ ਮਨਾਉਣਾ ਜਿਹੜਾ ਉਹਦੀ ਇਜਾਜ਼ਤ ਹੈ, ਤੇ ਤੁਸੀਂ ਜ਼ਰਾ ਮੈਨੂੰ ਦੱਸੋ ਵੀ ਉੱਥੇ ਤੁਹਾਡੇ ਬਸੰਤ ਜਿਹੜੀ ਹੈ ਉਹ ਕਿਸ ਤਰ੍ਹਾਂ ਤੁਸੀਂ ਮਨਾ ਰਹੇ ਹੋ, ਮਤਲਬ ਉੱਥੇ ਆਪਣਾ ਰਾਵਲਪਿੰਡੀ ਦੇ ਵਿੱਚ। ਹੁਣ ਇਹ ਵੀ ਇੱਕ ਤੁਹਾਨੂੰ ਪਤਾ ਹੈ ਕਿ ਇਹ ਵੀ ਇੱਕ ਸਾਇੰਸ ਹੈ ਨਾ ਕਿ ਲਾਹੌਰ ਦੇ ਵਿੱਚ ਬਸੰਤ ਜਿਹੜੀ ਜਾਇਜ਼ ਹੈ ਤੇ ਰਾਵਲਪਿੰਡੀ, ਗੁਜਰਾਂਵਾਲਾ, ਕਸੂਰ ਇੱਥੇ ਨਾਜਾਇਜ਼ ਹੈ। ਤੇ ਇਹ ਵੀ ਕੰਮ ਬਾਜੀ ਕਰ ਸਕਦੀ, ਹੋਰ ਤਾਂ ਕੋਈ ਨਹੀਂ ਕਰ ਸਕਦਾ। ਬਹਰਹਾਲ ਉਹ ਬੱਚਾ ਜਿਹੜਾ ਜੀ ਸ਼ਦੀਦ ਜ਼ਖਮੀ ਹੈ, ਜਿਹਦੇ ਗਲੇ ਤੇ ਡੋਰ ਗੁਜ਼ਰੀ ਹੈ। ਅੱਗੇ ਸੁਣ ਲਓ। ਅਗਲੇ 10 ਦਿਨ ਪੰਜਾਬ ਹਕੂਮਤ ਦੀ ਤਰਜੀਹ ਇਹ ਹੈ ਕਿ ਇਮਰਾਨ ਖਾਨ ਦੀ ਤਸਵੀਰ ਕਿਸੇ 1.5 ਤਾਵੇ ਪਤੰਗ ਤੇ ਨਾ ਆ ਜਾਏ। ਇਹ ਜਨਾਬ ਲੌਂਡਾ ਲਪਾਲਾ ਜੀ ਦੱਸ ਰਹੇ ਨੇ। ਨਾਲ ਉਹਨਾਂ ਨੇ ਆਖਿਆ ਵੀ ਇਹ ਬਚਕਾਨਾ ਹਰਕਤਾਂ ਨੇ। ਅੱਛਾ, ਲੌਂਡਾ ਲਪਾਲਾ ਜੀ ਇਹ ਕਰਦੇ ਨੇ ਕਿ ਹਲਕੇ ਤਬਲੇ ਦੇ ਉੱਤੇ ਕਦੀ ਕਦੀ ਨੂਨ ਲੀਗ ਦੀ ਵੀ ਬਦਤਾਰੀਫੀ ਕਰ ਦਿੰਦੇ ਨੇ, ਲੇਕਿਨ ਧਾਮਾ ਜਿਹੜਾ ਹੁੰਦਾ ਨਾ ਅਸਲ, ਉਹ PTI ਦਾ ਹੀ ਵਜਾਉਣ ਦੀ ਕੋਸ਼ਿਸ਼ ਕਰਦੇ ਨੇ। ਇੰਤਜ਼ਾਰ 'ਚ ਰਹਿੰਦੇ ਨੇ ਕਿ ਜਿਹੜਾ ਆਪਣਾ ਹੁੰਦਾ ਨਾ ਸੱਪ ਵੱਢ ਕੇ ਤੇ ਪੁੱਠਾ ਹੁੰਦਾ ਹੈ ਜ਼ਹਿਰ ਆਪਣੀ ਪੂਰੀ ਫੈਲਾਉਣ ਲਈ, ਤੇ ਇਹਨਾਂ ਨੂੰ ਐਵੇਂ ਹੀ ਉਹ ਜਿਸ ਤਰ੍ਹਾਂ ਸੱਪ ਫਰਾਟੇ ਫਰੂਟੇ ਨਹੀਂ ਮਾਰਦਾ, ਐਵੇਂ ਹੀ ਨੂਨ ਲੀਗ ਵਾਲਿਆਂ ਨੂੰ ਮਾੜਾ ਚੰਗਾ ਫਰਾਟਾ ਮਾਰ ਕੇ ਲਾਗੂ ਦੀ ਲੰਘ ਜਾਂਦੇ ਨੇ। ਲੇਕਿਨ ਜਦੋਂ PTI ਨੂੰ ਦੱਸਦੇ ਨੇ ਤੇ ਉਸ ਵੇਲੇ ਪੁੱਠੇ ਹੋ ਕੇ ਸਾਰੀ ਜ਼ਹਿਰ ਜਿਹੜੀ ਹੈ ਉਹ ਮੁੰਤਕਿਲ ਕਰਦੇ ਨੇ। ਅੱਛਾ ਖੈਰ ਜੀ, ਅੱਗੇ ਚਲੋ। ਇਹ ਤਾਂ ਤੁਹਾਨੂੰ ਅਸੀਂ ਦੱਸ ਦਿੱਤਾ ਗਈ ਕਿ ਕਸੂਰ ਦੇ ਵਿੱਚ ਪਤੰਗਬਾਜ਼ੀ ਜਿਹੜਾ ਉਹ ਨਾਜਾਇਜ਼ ਹੈ। ਪੁਲਿਸ ਨੇ ਐਲਾਨ ਕੀਤਾ ਹੈ ਕਿ ਜਿੰਨੇ ਪਤੰਗਬਾਜ਼ੀ ਕੀਤੀ ਉਹਦੇ 'ਤੇ ਪਰਚਾ ਦਿੱਤਾ ਜਾਏਗਾ ਤੇ ਉਹਨੂੰ ਜੇਲ੍ਹ ਦੇ ਵਿੱਚ ਕੀਤਾ ਜਾਏਗਾ। ਜਿੰਨੇ ਵਾਹਿਆਤ ਹਰਕਤ ਕੀਤੀ ਉਹਦਾ ਅਸੀਂ ਜਿਹੜਾ ਉਹ ਕੰਮ ਕਰ ਦਿਆਂਗੇ। ਅੱਛਾ ਜੀ, ਅੱਗੋਂ ਸੁਣੋ। ਬਸੰਤ ਦਾ ਜਿਹੜਾ ਐਲਾਨ ਹੈ ਇਤਵਾਰ ਬੰਦ ਕਰ ਦੇਣਾ, ਮਤੀਉੱਲਾ ਜਾਨ ਸਾਹਿਬ ਨੇ ਪੁੱਛਿਆ ਤੇ ਉਹਨਾਂ ਨੇ ਅੱਗੋਂ ਆਜ਼ਮਾ ਸਾਹਿਬ ਨੇ ਜਵਾਬ ਇਹ ਦਿੱਤਾ ਉਹਨਾਂ ਕੋਲੋਂ। ਮਤੀਉੱਲਾ ਜਾਨ ਨੇ ਪੁੱਛਿਆ ਵੀ ਤੁਸੀਂ ਲਾਹੌਰ ਬੰਦ ਕਰ ਦੇਣਾ ਬਸੰਤ ਦੇ ਉੱਤੇ, ਤੇ ਉਹਨਾਂ ਨੇ ਕਿਹਾ ਜੀ ਕਰੋੜਾਂ ਦੇ ਗੁੱਡੇ ਤੇ ਡੋਰਾਂ ਵਿਕੀਆਂ ਨੇ, ਮਈਸ਼ਤ ਦਾ ਪਈਆ ਚੱਲ ਪਿਆ, ਖੁਸ਼ਹਾਲੀ ਆ ਰਹੀ ਹੈ, ਬੱਚਿਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੈ, ਜਿਸ ਤਰ੍ਹਾਂ ਕਿ ਉਹਨਾਂ ਦੀ ਸ਼ਾਦੀ ਹੋ ਰਹੀ ਹੈ। ਬੱਲੇ ਬੱਲੇ ਬੱਲੇ। ਮੈਂ ਅੱਗੇ ਹੀ ਆਖਣ ਡਿਆ ਸਾਂ ਉਰਦੂ ਵੀਲਾਗ ਦੇ ਵਿੱਚ ਕਿ ਬਾਜੀ ਨੇ ਇਹ ਤਾਂ ਆਖ ਹੀ ਦਿੱਤਾ ਹੈ ਵੀ ਪੂਰੇ ਪੰਜਾਬ ਦੀਆਂ ਔਰਤਾਂ ਜਿਹੜੀਆਂ ਨੇ ਉਹ ਪੀਲੇ ਜੋੜੇ, ਬਸੰਤੀ ਜੋੜੇ ਪਾ ਲੈਣ। ਪਤੰਗ ਬਾਰਲ ਸਿਰਫ ਲਾਹੌਰ 'ਚ ਉੱਡਣੇ ਨੇ, ਬਸੰਤੀ ਜੋੜੇ ਪੂਰੇ ਪੰਜਾਬ ਦੀਆਂ ਔਰਤਾਂ ਪਾਉਣਗੀਆਂ। ਹੁਣ ਅਜ਼ਮਾ ਬੁਖਾਰੀ ਸਾਹਿਬਾਂ ਨੇ ਮਸਲਾ ਹੱਲ ਕਰ ਦਿੱਤਾ। ਉਹਨਾਂ ਕਿਹਾ ਇੰਝ ਹੀ ਹੋਣ ਡਿਆ ਜਿਵੇਂ ਨੌਜਵਾਨਾਂ ਦਾ ਵਿਆਹ ਹੋਣ ਡਿਆ। ਇਹ ਗੁੱਡੇ ਗੁੱਡੀ ਦਾ ਵਿਆਹ ਜੇ ਜਿਹੜਾ ਇਹਨਾਂ ਬਰਪਾ ਕਰ ਦਿੱਤਾ ਹੈ, ਤੇ 8 ਫਰਵਰੀ ਤੋਂ ਆਪਣੇ ਆਪ ਨੂੰ ਬਚਾਉਣ ਵਾਸਤੇ। ਅੱਛਾ ਜੀ, ਅੱਗੇ ਚੱਲਨੇ। ਲਾਹੌਰ ਪੁਲਿਸ ਆਸਤੇ ਬਸੰਤ ਦਾ ਤਿਉਹਾਰ ਸਿਰਦਰਦ ਬਣ ਗਿਆ। ਰਿਸ਼ਤੇਦਾਰ ਦੋਸਤ ਮੁਫਤ ਚਰਖੀਆਂ ਤੇ ਪਤੰਗ ਜਿਹੜੇ ਨੇ ਉਹ ਮੰਗ ਰਹੇ ਨੇ। ਇਹ ਇੱਕ ਪੁਲਿਸ ਵਾਲੇ ਨੂੰ ਕਿਸੇ ਦੀ, ਮੇਰਾ ਮਤਲਬ ਉਹਦੀ ਵਾਇਸ ਜਿਹੜੀ ਆਪਣਾ ਇੱਕ ਉਹਦੀ ਵਾਇਸ ਨੋਟ ਜਾਂ ਉਹਦੀ ਕਾਲ ਜਿਹੜੀ ਹੈ ਉਹ ਲੀਕ ਹੋਈ ਹੈ ਕਿ ਉਹਨੂੰ ਉਹਦੇ ਰਿਸ਼ਤੇਦਾਰ ਕਿਵੇਂ ਤੰਗ ਕਰ ਰਹੇ ਨੇ ਤੇ ਉਹਦੇ ਲਈ ਕੀ ਪਰੇਸ਼ਾਨੀ ਹੈ। ਸੁਣੋ। अस्सलाम वालेकुम मेरे भाई, ਤੁਸੀਂ ਸਾਰੇ ਹੀ ਨਾ ਕਾਬਲੇ ਇੱਜ਼ਤ ਹੋ, ਤੁਸੀਂ ਵੀ ਬੜੇ ਕਾਬਲੇ ਇੱਜ਼ਤ ਹੋ, ਲੇਕਿਨ ਗੱਲ ਇਹ ਆ ਕਿ ਯਾਰ ਅਸੀਂ ਪੁਲਿਸ ਵਾਲੇ ਜ਼ਰੂਰ ਹੈਗੇ ਲੇਕਿਨ ਅਸੀਂ ਕੋਈ ਬ੍ਰੋਕਰ ਤੇ ਹੈ ਨਹੀਂ। ਤੇ ਜਿਹੜੀ ਸ਼ੈ ਮੁਲਕ 'ਚ ਆਵੇ ਉਹ ਜਨਾਬ ਤੁਸੀਂ ਦਿਓ, ਚਰਸ ਦਿਓ, ਗੁੱਡੀ ਦਿਓ, ਟਿਕਟ ਦਿਓ, ਜਿਹੜਾ ਵੀ ਕੰਮ ਹੋਵੇ ਤੇ ਜਨਾਬ ਪੁਲਿਸ ਵਾਲੇ ਕੋਲ ਮਿਲੇਗਾ। ਇਹ ਚੰਦ ਇੱਕ ਬੰਦੇ ਨੇ ਮਹਿਕਮਾ ਪੁਲਿਸ ਦੇ ਜਿਹੜੇ ਬ੍ਰੋਕਰ ਨੇ ਜਿਹੜਾ ਇਹ ਕੰਮ ਕਰਦੇ ਨੇ, ਤੇ ਉਹਨਾਂ ਨੇ ਸਾਰਿਆਂ ਨੂੰ ਬਦਨਾਮ ਕੀਤਾ ਹੋਇਆ। ਸਾਡੇ ਕੋਲ ਇਹੋ ਜਿਹੀ ਕੋਈ ਸ਼ੈ ਨਹੀਂ ਹੈ। ਕੋਈ ਸਾਨੂੰ ਫੋਨ ਕਰੇ ਅਫੀਮ ਚਾਹੀਦੀ ਹੈ, ਸਾਨੂੰ ਇਹ ਸ਼ੀਸ਼ਾ ਚਾਹੀਦਾ, ਸਾਨੂੰ ਇਹ ਚਰਸ ਚਾਹੀਦੀ ਹੈ। ਹੁਣ ਕੁੜੀ ਗੁੱਡੀ ਦਾ ਜਿੱਦਾਂ ਦਾ ਕੰਮ ਚੱਲਿਆ ਨਾ, ਹਰ ਬੰਦਾ ਫੋਨ ਕਰੀ ਜਾ ਰਿਹਾ ਗੁੱਡੀ ਚਾਹੀਦੀ ਹੈ, ਡੋਰ ਦਿਓ, ਫੜ ਕੇ ਦਿਓ। ਯਾਰ ਅਸੀਂ ਕੋਈ ਇਲਾਕੇ ਦੇ SP ਸਾਹਿਬ ਦੇ ਲੱਗੇ ਨਹੀਂ ਹੋਏ ਕਿ ਹਰ SHO ਸਾਡੇ ਮੱਤਾ ਹੈ ਤੇ ਸਾਨੂੰ ਫੜ ਫੜ ਕੇ ਫੜਾਈ ਜਾਏਗਾ, ਅਸੀਂ ਅੱਗੇ ਗਿਫਟ ਕਰੀ ਜਾਵਾਂਗੇ। ਅਸੀਂ ਆਪ ਖੁਦਾ ਦੇ ਕਸਮ ਅਸੀਂ ਹੱਥ ਤੱਕ ਨਹੀਂ ਲਾਇਆ ਡੋਰ ਗੁੱਡੀ ਨੂੰ, ਹਜੇ ਤੱਕ ਹੱਥ ਨਹੀਂ ਲਾਇਆ। ਅਸੀਂ ਕਿਹਨੂੰ ਕਿੱਥੋਂ ਦਈਏ ਡੋਰ ਗੁੱਡੀ? ਅਸੀਂ ਆਪਣੇ ਵਾਸਤੇ ਸਾਨੂੰ ਗੁੱਡੀ ਡੋਰ ਨਹੀਂ ਮਿਲੀ। ਹਰ ਬੰਦਾ ਯਾਰ ਗੁੱਡੀ ਦੇ ਦਿਓ, ਡੋਰ ਦੇ ਦਿਓ, ਸਾਡੇ ਕੋਲ ਵੀਰ ਨਹੀਂ ਹੈਗੀ। ਅਸੀਂ ਮਾਜ਼ਰਤ ਚਾਹੁੰਦੇ ਹਾਂ ਤੇ ਸਾਨੂੰ ਮਾਫੀ ਦੇ ਦਿਓ। ਨਾ ਕਿਸੇ ਪੁਲਿਸ ਵਾਲੇ ਭਰਾ ਨੂੰ ਫੋਨ ਕਰਕੇ ਉਹ ਸ਼ਰਮਿੰਦਾ ਕਰੀ ਜਾਓ ਕਿ ਸਾਨੂੰ ਡੋਰ ਗੁੱਡੀ ਚਾਹੀਦੀ। ਤੁਹਾਡੀ ਮਿਹਰਬਾਨੀ। ਸੁਣ ਲਿਆ ਜੀ, ਇਹ ਸੂਰਤ ਹਾਲ ਬਣੀ ਹੈ ਇੱਕ ਪਾਸੇ। ਤੇ ਦੂਸਰੇ ਪਾਸੇ ਚਲੋ ਜ਼ਰਾ ਤਹਿਰੀਕੇ ਇਨਸਾਫ ਦੇ ਜ਼ਮਾਨੇ 'ਚ ਵੀ ਜ਼ਰਾ ਗੱਲਬਾਤ ਹੋਈ ਸੀ। PTI ਨੇ ਗੱਲ ਨਹੀਂ ਸੀ ਕੀਤੀ ਬਸੰਤ ਖੋਲ੍ਹਣ ਦੀ, ਲੇਕਿਨ ਕੁਝ ਮੈਂਬਰਸ ਨੇ ਪ੍ਰਾਈਵੇਟਲੀ, ਕੁਝ ਹੋਰ ਬੰਦਿਆਂ ਨੇ ਗੱਲ ਕੀਤੀ ਸੀ। ਉਸ ਵੇਲੇ ਜਿਹੜੀ ਉਹ ਸਾਡੀ ਭੈਣ ਨਹੀਂ, ਇੱਕ ਮੇਰਾ ਮਤਲਬ ਸਾਈਬੇਰੀਆ ਦੀ ਬੱਕਰੀ, ਮੈਂ ਆਖਿਆ ਸੀ ਇੱਕ ਦਿਨ ਭੈਣ ਸਾਡੀ ਜਿਹੜੀ ਉਹ ਆਪਣਾ ਹਿਨਾ ਪਰਵੇਜ਼ ਬੱਟ ਸਾਹਿਬਾ। ਅੱਛਾ, ਪਾਕਿਸਤਾਨ ਦੇ ਵਿੱਚ ਇੱਕ ਵੱਖਰਾ ਰਿਵਾਜ ਹੈ। ਇੱਕ ਓਵਰਕੋਟ ਹੁੰਦੇ ਨੇ ਜਿਹੜੇ ਤੁਸੀਂ ਬਾਹਰ ਪਾਉਂਦੇ ਹੋ, ਉਹ ਬਾਹਰ ਪਾਉਣ ਲਈ ਹੁੰਦੇ ਨੇ। ਅੱਛਾ, ਪਾਕਿਸਤਾਨ 'ਚ ਮੈਂ ਦੇਖਿਆ ਲੋਕੀ ਲੰਮੇ ਲੰਮੇ ਓਵਰਕੋਟ ਪਾ ਕੇ ਕਮਰਿਆਂ ਦੇ ਵਿੱਚ ਬੈਠੇ ਹੁੰਦੇ ਨੇ, ਦਫ਼ਤਰ ਦੇ ਵਿੱਚ ਬੈਠੇ ਹੁੰਦੇ ਨੇ। ਉਹ ਬਈ ਉਹ ਅੰਦਰ ਇਨਡੋਰ ਪਾਉਣ ਵਾਸਤੇ ਨਹੀਂ ਹੁੰਦੇ, ਉਹ ਬਾਹਰ ਹੁੰਦੇ ਨੇ। ਲੇਕਿਨ ਹੁਣ ਮਸਲਾ ਇਹ ਵੀ ਉਹ ਹੁਣ ਪੈਸੇ ਉੱਤੇ ਖਰਚ ਬੈਠੇ ਹੁੰਦੇ ਨੇ, ਤੇ ਹੁਣ ਉਹਨਾਂ ਨੇ ਉਹ ਵਿਖਾਉਣੇ ਹੁੰਦੇ ਨੇ ਵੀ ਮੈਂ ਤਾਂ ਕੋਟ ਪਾਇਆ।
ਹੁਣ ਬਾਹਰ ਸਿਰਫ ਅਗਰ ਵਿਖਾਇਆ ਤੇ ਬਾਹਰ ਤਾਂ ਉੱਥੇ ਲੋਕ ਤੁਰਦੇ ਫਿਰਦੇ ਹੀ ਘੱਟ ਨੇ, ਤੁਹਾਨੂੰ ਪਤਾ ਇੱਥੇ ਚਲੋ ਯੂਰਪ ਵਗੈਰਾ ਦੇ ਵਿੱਚ ਤਾਂ ਲੋਕੀ ਟ੍ਰੇਨ ਤੇ ਆਏ, ਬਾਹਰ ਨਿਕਲ ਕੇ ਤੁਰ ਕੇ ਗਏ ਤੇ ਕਿਸੇ ਨੇ ਵੇਖ ਲਿਆ, ਕੋਈ ਤਸਵੀਰ ਬਣ ਗਈ। ਉੱਥੇ ਤਾਂ ਉਹਨਾਂ ਗੱਡੀ 'ਚੋਂ ਨਿਕਲ ਕੇ ਤੇ ਅੰਦਰ ਦਫ਼ਤਰ 'ਚ ਵੜ ਜਾਣਾ ਤੇ ਉਹ ਕੋਟ ਵੇਖੇ ਕੌਣ ਜਿੱਤੇ ਐਡੇ ਪੈਸੇ। ਔਰ ਅੱਜ ਕੱਲ੍ਹ ਉੱਥੇ ਬੜਾ ਰਿਵਾਜ ਹੈ, ਜਿੰਨੀਆਂ ਵੀ ਸਾਡੀਆਂ ਖਵਾਤੀਨ ਨੇ ਉੱਥੇ ਅਸ਼ਰਾਫੀਆ ਦੀਆਂ, ਉਹ ਜ਼ਰਾ ਫਰ ਸ਼ਰ ਵਾਲੇ ਕੋਟ ਪਾ ਰਹੀਆਂ ਨੇ ਮਹਿੰਗੇ ਮਹਿੰਗੇ, ਤੇ ਉਹ ਜ਼ਰਾ ਇਹ ਵੀ ਦੱਸਣਾ ਵੀ ਮੇਰੇ ਕੋਲ ਫਰ ਵਾਲੇ ਕੋਟ ਨੇ ਮਹਿੰਗੇ, ਤੇ ਉਹ ਫਿਰ ਦੱਸਣ ਕਿੱਥੇ, ਮੁਸੀਬਤ ਪਈ ਹੈ। ਤੇ ਉਹ ਸਾਡੀ ਜਿਹੜੀ ਉਹ ਭੈਣ ਜਿਨ੍ਹਾਂ ਨੂੰ ਮੈਂ ਸਾਈਬੇਰੀਆ ਦੀ ਬੱਕਰੀ ਆਖਿਆ ਸੀ ਹੈ ਨਾ, ਪਰਵੇਜ਼ ਭੱਟ ਸਾਹਿਬਾ ਨੇ, ਇੱਕ ਵਾਰੀ ਫਿਰ ਵੀਡੀਓ ਵੇਖ ਲਓ, ਦਫ਼ਤਰ ਦੇ ਵਿੱਚ ਹੀ ਕੰਨ ਸ਼ਨ ਲਵੇਟ ਕੇ ਬੈਠੀ ਤੇ ਸਾਹਮਣੇ ਲੋਕੀ ਉਹਦੇ ਨਾਲ ਬੈਠੇ ਗੱਲ ਵੀ ਕਰਨ ਡਏ ਨੇ। ਹੁਣ ਮੈਨੂੰ ਨਹੀਂ ਸਮਝ ਵੀ ਗੱਲ ਸੁਣਦੀ ਕਿਵੇਂ ਹੋਏਗੀ ਭੈਣ ਸਾਡੀ, ਕਿਉਂਕਿ ਉਹ ਤਾਂ ਪੂਰੀ ਬੱਕਰੀ ਬਣੀ ਹੈ, ਮੇਰਾ ਉਹਦਾ ਕੰਨ ਸ਼ਨ ਲਵੇਟ ਕੇ ਤੇ ਬਿਲਕੁਲ ਕੋਟ ਸ਼ੋਟ ਫਰ ਵਾਲਾ ਪਾ ਕੇ ਬੈਠੀ ਹੈ। ਤੇ ਉੱਥੇ ਤਾਂ ਗੱਲ ਪਹੁੰਚਣ ਦੀ ਕੋਈ, ਮੈਂ ਨਾ ਉੱਥੇ ਠੰਡ ਪਹੁੰਚਣ ਦੀ ਤੇ ਨਾ ਗੱਲ ਪਹੁੰਚਣ ਦੀ। ਅੱਛਾ ਹੁਣ ਇਨਡੋਰ ਪਾ ਕੇ ਕਿਉਂ ਬੈਠੀ ਹੈ ਭੈਣ ਸਾਡੀ, ਇਹ ਸਾਨੂੰ ਨਹੀਂ ਪਤਾ। ਇਹ ਹੁਣ ਪੈਸੇ ਇਹਨਾਂ ਕੋਲ ਆ ਗਏ ਨੇ, ਪਰ ਪਾਉਣ ਦਾ ਤੇ ਖਾਣ ਦਾ ਸਲੀਕਾ ਨਹੀਂ ਆਇਆ। ਮਤਲਬ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਸ਼ੈ ਬਾਹਰ ਪਾਉਣ ਵਾਲੀ ਹੈ ਤੇ ਕਿਹੜੀ ਸ਼ੈ ਅੰਦਰ ਪਾਉਣ ਵਾਲੀ ਹੈ। ਮਤਲਬ ਕਹਿਣ ਦਾ ਹੈ ਵੀ ਪੈਸੇ ਰੱਬ ਨੇ ਦੇ ਦਿੱਤੇ ਨੇ ਪਰ ਅਕਲ ਨਹੀਂ ਦਿੱਤੀ। ਤੇ ਵੈਸੇ ਹੀ ਬਾਜੀ ਨੇ ਆਖਿਆ ਵੀ ਸ਼ਊਰ ਦਾ ਕੀ ਕਰਨਾ। ਮਤੀਉੱਲਾ ਜਾਨ ਸਾਹਿਬ ਨੇ ਪੁੱਛਿਆ ਅਜ਼ਮਾ ਸਾਹਿਬਾ ਕੋਲੋਂ ਕਿ ਜੇ ਤੁਹਾਨੂੰ ਰੋਟੀ ਇੱਕ ਪਾਸੇ ਰੱਖੀ ਹੈ ਤੇ ਇੱਕ ਪਾਸੇ ਸ਼ਊਰ, ਤੇ ਕੀ ਲਵੋਗੇ? ਉਹਨਾਂ ਆਖਿਆ ਰੋਟੀ। ਵੈਸੇ ਸਵਾਲ ਪੁੱਛ ਕੇ ਮਤੀਉੱਲਾ ਸਾਹਿਬ ਜ਼ਾਇਆ ਕੀਤਾ, ਜੇ ਗਾਂ ਕਿਤੇ ਥੋੜ੍ਹਾ ਜਿਹਾ ਸਵਾਲ ਹੋਰ ਬਿਹਤਰ ਕਰ ਦਿੰਦੇ ਵੀ ਬਿਰਿਆਨੀ ਲਵੋਗੇ ਜਾਂ ਸ਼ਊਰ, ਤੇ ਇਹਨਾਂ ਨੇ ਤਾਂ ਉਸ ਵੇਲੇ ਬਿਰਿਆਨੀ ਦੀ ਪਲੇਟ 'ਚ ਡਿੱਗ ਜਾਣਾ ਸੀ। ਤੇ ਜਿਸ ਵੇਲੇ ਸ਼ਊਰ ਹੈ ਹੀ ਨਹੀਂ ਤੇ ਫਿਰ ਇੰਜੀ ਸਾਈਬੇਰੀਆ ਦੀਆਂ ਬੱਕਰੀਆਂ ਜਿਹੜੀਆਂ ਨੇ ਉਹਨਾਂ ਨੇ ਫਰ ਵਾਲੇ ਕੋਟ ਸ਼ੋਟ ਪਾ ਕੇ ਇੰਜੀ ਕਮਰਿਆਂ ਦੇ ਵਿੱਚ ਤੇ ਇੱਧਰ ਉੱਧਰ ਬੈਠੇ ਫਿਰਨਾ ਤੁਹਾਨੂੰ ਦਫ਼ਤਰਾਂ ਦੇ ਵਿੱਚ। ਲੇਕਿਨ ਮਕਸਦ ਇਹ ਹੈ ਕਿ ਉਸ ਵੇਲੇ ਹੈ ਨਾ ਪਰਵੇਜ਼ ਭੱਟ ਸਾਹਿਬਾ ਨੇ ਤੇ ਨੂਨ ਲੀਗ ਦੇ ਦੂਜੇ ਅਰਾਕੀਨ ਨੇ ਇੱਕ ਕਰਾਰਦਾਦ ਮੂਵ ਕੀਤੀ ਸੀ ਕਿ ਬਸੰਤ ਬੜਾ ਖਤਰਨਾਕ ਕੰਮ ਹੈ, ਇਹ ਬੜਾ ਬੇਸ਼ਰਮੀ ਵਾਲਾ ਕੰਮ ਹੈ ਤੇ ਇਹ ਕਿਸੇ ਸੂਰਤ ਇਹ ਨਹੀਂ ਹੋਣਾ ਚਾਹੀਦਾ ਇੱਥੇ। ਅੱਛਾ ਜੀ, ਤੇ ਹੁਣ ਅੱਜ ਕੱਲ੍ਹ ਇਹ ਆਉਂਦੇ ਨੇ ਕਿ ਬਸੰਤ ਨਾਲ ਦੀ ਕੋਈ ਚੀਜ਼ ਠੀਕ ਨਹੀਂ ਹੈਗੀ ਤੇ ਇਹ ਜ਼ਰੂਰ ਇਹਨੂੰ ਮਨਾਓ ਜ਼ਰੂਰ, ਤੇ ਇਹ ਤੇ ਐਨ ਇਸਲਾਮੀ ਹੈ। ਅੱਗੇ ਚਲੋ ਜੀ, ਪੰਜਾਬੀ ਮੁਨਾਫਕੋ, ਇਹ ਮੈਂ ਨਹੀਂ ਆਖਣ ਡਿਆ, ਇਹ ਨਾਸਰ ਮਦਨੀ ਸਾਹਿਬ ਆਖਣ ਡਏ ਨੇ। ਨਾਸਰ ਮਦਨੀ ਸਾਹਿਬ ਆਂਦੇ ਨੇ ਕਿ ਪੰਜਾਬੀ ਮੁਨਾਫਕੋ ਬੇਨਜ਼ੀਰ ਸੀ ਤੇ ਕਹਿੰਦੇ ਸੋ ਔਰਤ ਦੀ ਹੁਕਮਰਾਨੀ ਨਜਾਇਜ਼ ਹੈ। ਅੱਜ ਨਵਾਜ਼ ਸ਼ਰੀਫ ਦੀ ਧੀ ਆਈ ਹੈ ਮਰੀਮ ਨਵਾਜ਼ ਤੇ ਕਹਿੰਦੇ ਉਹ ਜਾਇਜ਼ ਹੈ, ਕਿਸੇ ਇੱਕ ਪਾਸੇ ਰਹੋ। ਇਹ ਜਨਾਬ ਇੰਨਾ ਹੀ ਥੋੜ੍ਹੀ ਹੈ। ਮਦਨੀ ਸਾਹਿਬ ਇੱਥੇ ਉਲਮਾ ਕਰਾਮ ਪਹਿਲਾਂ ਇਹ ਵੀ ਆਂਦੇ ਸੀ ਵੀ ਬਸੰਤ ਗੈਰ ਸ਼ਰੀ ਗੈਰ ਇਸਲਾਮੀ ਕੰਮ ਹੈ, ਫਿਤਨਾਤੁਲ ਹਿੰਦੁਸਤਾਨ ਹੈ। ਹੁਣ ਸਾਰੇ ਉਹਨੂੰ ਆਂਦੇ ਨੇ ਵੀ ਬੜਾ ਸ਼ਰੀ ਕਿਸਮ ਦਾ ਕੰਮ ਹੈ, ਤੇ ਇਹ ਕੋਈ ਇੱਥੇ ਕੰਮ ਥੋੜ੍ਹੀ ਰੁਕਿਆ ਹੈ। ਅੱਛਾ ਜੀ, ਫਿਰ ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਇਹ ਹੈ ਕਿ ਇਹ ਇੱਕ ਮੇਰਾ ਖਿਆਲ ਪਤਾ ਨਹੀਂ ਕਿੱਥੇ ਲਾਹੌਰ ਦਾ ਜਾਂ ਕਰਾਚੀ ਦਾ ਵਾਕਿਆ ਹੈ। ਇੱਕ ਖਾਤੂਨ ਜਿਹੜੀ ਹੈ ਉਹ ਗੰਦੀਆਂ ਗਾਲਾਂ ਦੇ ਰਹੀ ਹੈ। ਜ਼ਾਹਿਰ ਹੈ ਅਸੀਂ ਤੇ ਉਹ ਤੁਹਾਨੂੰ ਸਾਰਾ ਕੁਝ ਨਹੀਂ, ਆਵਾਜ਼ ਨਹੀਂ ਸੁਣਾਵਾਂਗੇ, ਸਿਰਫ ਉੱਤੋਂ ਸੁਣਾ ਦਿੰਦੇ, ਮਤਲਬ ਕਿ ਇਹਦੀ ਜਿਹੜੀ ਵੀਡੀਓ ਵਿਖਾ ਦਿੰਦੇ ਕਿ ਉਹ ਜਨਾਬ ਉਹ ਉਸ ਜ਼ਾਤ ਦੀ ਉਹਨਾਂ ਗੰਦੀ ਗਾਲੀ ਦਿੱਤੀ ਹੈ ਕਿ ਮੇਰਾ ਖਿਆਲ ਡਿਕਸ਼ਨਰੀ ਦੇ ਵਿੱਚ ਨਵਾਂ ਇਜ਼ਾਫਾ ਕਰ ਛੱਡਿਆ। ਇਹ ਵੀ ਅੱਜ ਕੱਲ੍ਹ ਨਵਾਂ ਰਿਵਾਜ ਜੇ ਸਾਡੀ ਅਸ਼ਰਾਫੀਆ ਦਾ ਜਾਂ ਫੈਂ ਕਲਾਸ ਦਾ, ਉਹ ਵੈਸੇ ਫੈਂ ਕਲਾਸ ਰਹਿਣਾ ਚਾਹੁੰਦੇ ਨੇ, ਜਦੋਂ ਲੜਦੀਆਂ ਨੇ ਉਸ ਵੇਲੇ ਗਾਲਾਂ ਪੰਜਾਬੀ 'ਚ ਦਿੰਦੀਆਂ ਨੇ। ਵੈਸੇ ਆਉਂਦੀਆਂ ਨੇ ਸਾਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਲੇਕਿਨ ਗਾਲਾਂ ਸਾਰੀਆਂ ਗੰਦੀਆਂ ਪੰਜਾਬੀ ਦੀਆਂ ਦਿੰਦੀਆਂ ਨੇ। ਇਹ ਸਾਨੂੰ ਸਮਝ ਤੋਂ ਬਾਹਰ ਹੈ ਕਿ ਬਾਕੀ ਇਹਨਾਂ ਨੂੰ ਅਗਰ ਪੰਜਾਬੀ ਨਹੀਂ ਆਉਂਦੀ ਤੇ ਗਾਲਾਂ ਕਿੱਥੋਂ ਸਿੱਖਦੀਆਂ ਨੇ ਜਾ ਕੇ ਪੰਜਾਬੀ ਦੇ ਵਿੱਚ। ਚਲੋ ਸਾਡੇ ਵਰਗੇ ਜਿਹੜੇ ਪੈਂਖੜ ਨੇ ਉਹ ਤਾਂ ਮੇਰਾ ਮਤਲਬ ਪਿੰਡਾਂ ਪੁੰਡਾਂ 'ਚ ਰੋਲ ਖੋਲ ਕੇ ਵੱਡੇ ਹੋਏ, ਉੱਤੇ ਗਲੀਆਂ ਬਾਜ਼ਾਰਾਂ 'ਚ ਗਾਲਾਂ ਵੀ ਸਿੱਖ ਰਹੇ ਆ, ਬਾਕੀ ਗੱਲ ਵੀ ਪੰਜਾਬੀ ਸਿੱਖ ਰਹੇ, ਤੇ ਸਮਝ ਆ ਗਈ ਗੱਲ ਦੀ। ਇਹਨਾਂ ਦੀ ਮੈਨੂੰ ਬੀਬੀਆਂ ਦੀ ਸਮਝ ਨਹੀਂ ਆਉਂਦੀ, ਫੈਂ ਕਲਾਸ ਵਾਲੀਆਂ ਦੀ, ਕਿ ਬਾਕੀ ਤੇ ਅੰਗਰੇਜ਼ੀ ਤੇ ਸਾਰਾ ਸਮਝ ਰਹੇ ਹੋ ਨਾ, ਸਾਰਾ ਕੰਮ ਜਿਹੜਾ ਉਹ ਅੰਗਰੇਜ਼ੀ ਵਾਲਾ ਹੈ, ਤੇ ਇਹ ਜਿਸ ਵੇਲੇ ਗਾਲਾਂ ਦਿੰਦੀਆਂ ਨੇ ਤੇ ਉਸ ਵੇਲੇ ਪੰਜਾਬੀ 'ਚ ਦਿੰਦੀਆਂ ਨੇ। ਇਹ ਮੈਨੂੰ ਨਹੀਂ ਸਮਝ, ਇਹ ਜ਼ਰਾ ਰੌਸ਼ਨੀ ਪਾਉਣੀ ਹੈ ਤੁਸੀਂ ਜ਼ਰੂਰ ਕਿ ਇਹ ਬੈਂਡ ਉਹ ਰੇਡੀਓ ਦਾ ਜਿਹੜਾ ਸਟੇਸ਼ਨ ਹੁੰਦਾ ਉਹਨੂੰ ਬੈਂਡ ਆਉਂਦੇ ਸਨ। ਇਹ ਬੈਂਡ ਕਿੱਥੋਂ ਜਨਾਬ ਆਨ ਹੁੰਦਾ ਹੈ ਇਹਨਾਂ ਦਾ? ਇਹ ਕਿਸ ਤਰ੍ਹਾਂ ਸਿੱਖਦੀਆਂ ਨੇ? ਕੌਣ ਇਹਨਾਂ ਦੀ? ਜਾਂ ਫਿਰ ਉਹ ਦੂਜਾ ਸਾਰਾ ਹੀ ਝੂਠਾ ਕੰਮ, ਉਹਦਾ ਮੂੰਹ ਵਿੰਗਾ ਕਰ ਕਰਕੇ ਅੰਗਰੇਜ਼ੀ ਬੋਲਦੀਆਂ ਨੇ ਇਹ ਸਾਈਬੇਰੀਆ ਦੀਆਂ ਬੱਕਰੀਆਂ ਬਹੁਤੀਆਂ ਸਾਰੀਆਂ। ਇਹ ਕੀ ਰੌਲਾ ਹੈ? ਇਹ ਮੇਰਾ ਮਤਲਬ ਹੈ ਕਿ ਗਾਲਾਂ ਕਿੱਥੋਂ ਸਿੱਖਦੀਆਂ ਨੇ, ਇਹ ਜ਼ਰਾ ਤੁਸੀਂ ਜ਼ਰੂਰ ਇਹ 'ਤੇ ਰੌਸ਼ਨੀ ਪਾਉਣੀ ਹੈ। ਅੱਛਾ ਜੀ, ਅਗਲੀ ਖਬਰ ਲੈ ਲਓ। ਅਗਲੀ ਖਬਰ ਇਹ ਹੈ ਕਿ ਬਾਜੀ ਆਂਦੀ ਕਿ ਮੈਂ ਜਦੋਂ ਥੋੜ੍ਹਾ ਜਿਹਾ ਵੀ ਲੇਟ ਹੋ ਜਾਂਦੀ ਹਾਂ ਜਾਂ ਮੇਰੇ ਫ਼ੋਨ ਦੀ ਬੈਟਰੀ ਖਤਮ ਹੋ ਜਾਏ ਤੇ ਮੀਆਂ ਸਾਹਿਬ ਘਰ ਪਰੇਸ਼ਾਨ ਹੋ ਜਾਂਦੇ ਨੇ। ਮੈਂ ਕਿਹਾ ਬਾਜੀ ਨੇ ਗੱਲ ਕੋਈ ਪਿੱਛੇ ਰਹਿਣ ਹੀ ਨਹੀਂ ਦਿੱਤੀ। ਇਹ ਬਾਜੀ ਜੀ ਗੱਡੀ ਦੇ ਵਿੱਚ ਤੁਹਾਡੇ ਬੈਟਰੀ ਚਾਰਜ ਕਰਨ, ਬਾਜੀ ਵੈਸੇ ਝੂਠ ਇੰਨੇ ਕੁ ਮਾਰਦੀ ਹੈ, ਯਕੀਨ ਕਰੋ ਇੰਨੇ ਕੁ ਝੂਠ ਮਾਰਦੀ ਹੈ ਵੀ ਝੂਠ ਵੀ ਅੱਗੋਂ ਪਨਾਹ ਮੰਗਦਾ ਹੁਣ ਬਾਜੀ ਕੋਲ। ਮੈਨੂੰ ਤਾਂ ਲੱਗਦਾ ਝੂਠ ਬਾਜੀ ਦਾ, ਜੇ ਹਰ ਬੰਦੇ ਦਾ ਆਪਣਾ ਹੀ ਝੂਠ ਹੁੰਦਾ ਤਾਂ ਉਹਦੇ ਨਾਲ ਰਹਿੰਦਾ ਹੋਏਗਾ ਇੱਕ ਝੂਠ ਵੀ। ਬਾਜੀ ਦਾ ਜਿਹੜਾ ਝੂਠ ਹੋਣਾ ਉਹ ਤੇ ਲੱਤਾਂ ਥੱਲਿਓਂ ਦੀ ਕੰਨ ਫੜ ਕੇ ਵਿਚਾਰਾ ਬੈਠਾ ਰਹਿੰਦਾ ਹੋਣਾ ਵੀ ਮੈਨੂੰ ਬਖਸ਼ ਦੇ ਬਾਜੀ। ਕਿਉਂਕਿ ਬਾਜੀ ਇਹੋ ਜਿਹੇ ਝੂਠ ਮਾਰਦੀ ਹੈ ਕਿ ਜਿਵੇਂ ਬਾਜੀ ਆਂਦੀ ਸੀ ਜੇਲ੍ਹ ਦੇ ਵਿੱਚ ਮੈਂ ਫਰਾਈਂਗ ਪੈਨ ਦੇ ਨਾਲ ਕੱਪੜੇ ਇਸਤਰੀ ਕਰਦੀ ਸਾਂ, ਇਹੋ ਜਿਹੇ ਕੰਮ। ਹੁਣ ਬਾਜੀ ਆਂਦੀ ਕਿ ਜਿਸ ਵੇਲੇ ਮੇਰੇ ਫੋਨ ਦੀ ਬੈਟਰੀ ਖਤਮ ਹੋ ਜਾਏ, ਹੁਣ ਬਾਜੀ ਦੇ ਨਾਲ ਪਰਸ ਫੜਨ ਵਾਲੀਆਂ ਇੰਨੀਆਂ ਕਨੀਜ਼ਾਂ ਹੁੰਦੀਆਂ ਨੇ, ਜ਼ਾਹਿਰ ਉਹਦੇ ਵਿੱਚ ਚਾਰਜ ਬੈਂਕ ਵੀ ਹੋਏਗਾ।
ਅੱਜ ਕੱਲ੍ਹ ਤੇ ਸਮੋਸੇ ਵੇਚਣ ਵਾਲੇ ਨੇ ਆਪਣੇ ਨਾਲ ਚਾਰਜ ਬੈਂਕ ਰੱਖਿਆ, ਤੇ ਬਾਜੀ ਤੇ ਬੜੀ ਆਪਣੇ ਆਪ ਨੂੰ, ਤੁਹਾਨੂੰ ਪਤਾ ਕਿ ਇਸ ਵੇਲੇ ਏਸ਼ੀਆ ਦੀ ਵੱਡੀ ਲੀਡਰ ਬਣਦੀ ਹੈ ਬਾਜੀ ਆਪਣੇ ਆਪ ਨੂੰ ਇਸ ਵੇਲੇ। ਚਲੋ ਵਜ਼ੀਰੇ ਆਲਾ, ਉਸ ਤੋਂ ਪਹਿਲਾਂ ਵੀ ਉਹ ਬੈਗ ਫੜ ਕੇ ਜਿਹੜੀਆਂ ਨਾਲ ਫਿਰਦੀਆਂ ਨੇ। ਹੁਣ ਬਾਜੀ ਉਸ ਬੈਗ ਦੇ ਵਿੱਚ ਕਿਹੜਾ ਮੇਰਾ ਮਤਲਬ ਹੈ ਕੋਈ ਫਾਈਲਾਂ ਨੇ, ਕੋਈ ਕੰਮ ਹੈ, ਇਹ ਮੇਕਅਪ ਦਾ ਸਮਾਨ ਹੋਣਾ ਹੈ ਤੇ ਜਾਂ ਚਾਰਜ ਬੈਂਕ ਵਗੈਰਾ ਹੋਣਾ। ਫਿਰ ਬਾਜੀ ਤੁਸੀਂ ਕਿਹੜਾ, ਮੇਰਾ ਮਤਲਬ ਹੈ ਵੀ ਪੁਰਾਣਾ ਜ਼ਮਾਨਾ ਵੀ ਘੋੜੇ ਤੇ ਬਹਿ ਕੇ ਜਾਂ ਕਿਸੇ, ਮੇਰਾ ਮਤਲਬ ਹੈ ਕਿ ਕਿਸੇ ਰੇਹੜੀ ਤੇ ਜਾਂ ਟਾਂਗੇ ਤੇ ਬਹਿ ਕੇ ਤੁਸੀਂ ਕਿਤੇ ਜਾਣਾ ਹੈ। ਜ਼ਾਹਿਰ ਹੈ ਤੁਸੀਂ ਗੱਡੀ 'ਚ ਬਹਿ ਕੇ ਜਾਂਦੇ ਹੋ, ਤੇ ਉੱਥੇ ਤੇ ਬਾਜੀ ਨੇ ਬਲਕਿ ਪਿਛਲੇ ਦਿਨਾਂ ਹੀ ਸਾਨੂੰ ਦੱਸਿਆ ਸੀ ਕਿ ਮੇਰੀ ਗੱਡੀ 'ਚ, ਹਾਂ ਮੈਂ ਦੱਸਿਆ ਸੀ ਨਾ ਤੁਹਾਨੂੰ, ਬਾਜੀ ਝੂਠ ਮਾਰਦੀ ਹੈ ਤੇ ਬੰਦੇ ਦਾ ਤਰਾਹ ਹੀ ਕੱਢ ਦਿੰਦੀ ਹੈ। ਬਾਜੀ ਨੇ ਇੱਕ ਬਿਆਨ ਦਿੱਤਾ ਸੀ ਅੱਜ ਤੋਂ ਚੰਦ ਮਹੀਨੇ ਪਹਿਲੇ ਕਿ ਮੇਰੀ ਗੱਡੀ ਦੇ ਵਿੱਚ ਚਾਰਜਰ ਨਹੀਂ ਲੱਗਾ ਹੋਇਆ, ਲੇਕਿਨ ਮੈਂ ਜਿਹੜੀ ਬੱਸ ਚਲਾਈ ਹੈ ਲਾਹੌਰ ਦੇ ਵਿੱਚ, ਉਹਦੇ 'ਚ ਫੋਨ ਚਾਰਜਰ ਲਾਇਆ ਹੈ। ਹੁਣ ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਜਿਹੜੀ ਬਾਜੀ ਕੋਲ ਗੱਡੀ ਹੈ, ਉਹ BMW ਹੈ, ਉਹ ਮਰਸੀਡੀਜ਼ ਹੈ, ਉਹ ਲੈਂਡ ਕਰੂਜ਼ਰ ਹੈ, ਜਿਹੜੀਆਂ ਵੀ ਗੱਡੀਆਂ ਨੇ ਬਾਜੀ ਕੋਲ, ਉਹਦੇ 'ਚ ਕੀ ਚਾਰਜਰ ਬੰਦ ਕਰ ਦਿੱਤੇ ਨੇ ਕਿਸੇ ਨੇ? ਮੇਰੇ ਤਾਂ ਐਲਫੀ ਪਾਤੀ ਬਾਜੀ ਦੀ ਗੱਡੀ ਦੇ ਵਿੱਚ ਚਾਰਜਰਾਂ ਦੇ ਵਿੱਚ। ਜ਼ਾਹਿਰ ਹੈ ਸਾਰੀਆਂ ਗੱਡੀਆਂ ਚਾਰਜਰ ਹੁੰਦੇ ਨੇ ਲੱਗੇ, ਫੈਸਿਲਿਟੀ ਹੁੰਦੀ ਹੈ। ਹੁਣ ਤਾਰ ਲੈਣ ਜੋਗੇ ਬਾਜੀ ਕੋਲ ਅਗਰ ਪੈਸੇ ਨਹੀਂ, ਤੇ ਬਾਜੀ ਸੱਜੋਂ ਖੱਬਿਓਂ ਵੀ ਲੈ ਸਕਦੀ ਹੈ ਤਾਰ ਤੇ। ਹੁਣ ਉਹ ਖੈਰ ਬਾਜੀ ਨੇ ਉਦੋਂ ਵੀ ਪੈਰ ਬੰਨ੍ਹ ਕੇ ਝੂਠ ਮਾਰਿਆ ਸੀ, ਲੇਕਿਨ ਹੁਣ ਆ ਜਿਹੜੀ ਬਾਜੀ ਆਂਦੀ ਹੈ ਕਿ ਜਦੋਂ ਮੇਰੇ ਫੋਨ ਦੀ ਬੈਟਰੀ ਖਤਮ ਹੋ ਜਾਏ ਤੇ ਮੇਰੇ ਅੱਬਾ ਜੀ ਪਰੇਸ਼ਾਨ ਹੋ ਜਾਂਦੇ ਨੇ। ਇਹ ਬਾਜੀ ਅੱਬੇ ਨੂੰ ਬੜਾ ਪਰੇਸ਼ਾਨ ਕਰਦੀ ਹੈ, ਮੇਰੀ ਸਮਝ ਤੋਂ ਬਾਹਰ। ਨਿੱਕੀ ਹੁੰਦੀ ਤੋਂ ਬੜੀ ਪਰੇਸ਼ਾਨ ਕਰਨ ਡਈ ਅੱਬੇ ਨੂੰ, ਹਰ ਤਰੀਕੇ ਨਾਲ ਅੱਬੇ ਦਾ ਤਰਾਹ ਕੱਢੀ ਰੱਖਦੀ। ਯਾਦ ਕਰੋ ਜਦੋਂ ਅੱਬਾ ਜੀ ਜੇਲ੍ਹ 'ਚ ਸਨ, ਬਾਜੀ ਰੋਜ਼ ਹੀ ਮੀਆਂ ਸਾਹਿਬ ਨੂੰ ਹਾਰਟ ਅਟੈਕ ਕਰਵਾ ਦਿੰਦੀ ਸੀ। ਇੱਕ ਦਿਨ ਤੇ 14 ਹਾਰਟ ਅਟੈਕ ਇੱਕੋ ਦਿਨ 'ਚ ਕਰਾਤੇ ਸਨ ਬਾਜੀ ਨੇ। ਫਿਰ ਖੁਫੀਆ ਕਿਸਮ ਦੇ ਹਾਰਟ ਅਟੈਕ ਬਾਜੀ ਕਰਵਾਉਂਦੀ ਸੀ। ਮੇਰਾ ਮਤਲਬ ਹੈ ਕਿ ਸਈਓ ਨਹੀਂ ਮੇਰਾ ਦਿਲ ਧੜਕੇ ਵਾਲੀ ਉਹੀ ਗੱਲ ਵੀ ਦਿਲ ਧੜਕੇ ਨਾਲੇ ਅੱਖ ਪੜਕੇ, ਉਹ ਜਿਵੇਂ ਅੱਖ ਪੜਕਦੀ ਹੈ ਨਾ, ਉਵੇਂ ਕਰਕੇ ਬਾਜੀ ਜਿਹੜੀ ਹੈ ਉਹ ਮੀਆਂ ਸਾਹਿਬ ਨੂੰ ਜਿਹੜੀ ਹੈ ਉਹ ਹਾਰਟ ਅਟੈਕ ਕਰਵਾਉਂਦੀ ਸੀ। ਤੇ ਮੀਆਂ ਸਾਹਿਬ ਨੂੰ ਆਪ ਵੀ ਨਹੀਂ ਸੀ ਪਤਾ ਹੁੰਦਾ, ਮੀਆਂ ਸਾਹਿਬ ਦੇ ਦਿਲ ਨੂੰ ਵੀ ਨਹੀਂ ਤੇ ਡਾਕਟਰ ਨੂੰ ਵੀ ਨਹੀਂ, ਲੇਕਿਨ ਹਾਰਟ ਅਟੈਕ ਹੋ ਜਾਂਦਾ ਸੀ, ਬਾਜੀ ਨੂੰ ਪਤਾ ਲੱਗਦਾ ਸੀ। ਉਂਝ ਹੀ ਹੁਣ ਬਾਜੀ ਕਹਿ ਰਹੀ ਹੈ ਕਿ ਮੇਰੇ ਫੋਨ ਦੀ ਬੈਟਰੀ ਖਤਮ ਹੋ ਜਾਏ ਤੇ ਮੀਆਂ ਸਾਹਿਬ ਪਰੇਸ਼ਾਨ ਹੋ ਜਾਂਦੇ ਨੇ। ਬਾਜੀ ਨੇ ਮੀਆਂ ਸਾਹਿਬ ਨੂੰ ਜ਼ਰੂਰ ਪਰੇਸ਼ਾਨ ਕਰਨਾ ਹੈ। ਛੋਟੀ ਹੁੰਦੀ ਤੋਂ ਲੈ ਕੇ ਵੱਡੀ ਤੱਕ ਬਾਜੀ ਨੇ ਕੋਈ ਮੌਕਾ ਐਸਾ ਨਹੀਂ ਜਾਣ ਦਿੱਤਾ, ਕੋਈ ਕੰਮ ਐਸਾ ਨਹੀਂ ਕੀਤਾ ਜਿਹਦੇ ਵਿੱਚ ਬਾਜੀ ਮੀਆਂ ਸਾਹਿਬ ਨੂੰ ਪਰੇਸ਼ਾਨ ਨਾ ਕਰੇ। ਅੱਛਾ ਜੀ, ਅੱਗੇ ਚੱਲਨੇ। ਫੈਸਲਾਬਾਦ 'ਚ ਥਾਣੇ ਦੀ ਵੀਡੀਓ ਬਣਾਉਣ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ। FIR ਦੇ ਮੁਤਾਬਕ ਅਸਦ ਵਲਦ ਅਤੀਕੋ ਰਹਿਮਾਨ ਥਾਣੇ 'ਚ ਆਪਣਾ ਚਲਾਨ ਛਡਾਉਣ ਵਾਸਤੇ ਆਇਆ ਤੇ ਗੁਲਬਰਗ ਥਾਣੇ ਦੀ ਬਲਾਈ ਮੰਜ਼ਿਲ ਦੇ ਉੱਤੇ ਉਹਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਚਾੜ ਦਿੱਤੀ। ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ। ਮੈਨੂੰ ਦੱਸੋ, ਇਹ ਬਈ ਪੁਲਿਸ ਹੈ ਜਾਂ ਰਜ਼ੀਆ ਹੈ ਜਿਹਦੀ ਵੀਡੀਓ ਬਣ ਗਈ ਹੈ ਤੇ ਉਹਦੀ ਕੋਈ, ਮੇਰਾ ਮਤਲਬ ਹੈ ਕਿ ਬੜੀ ਉਹਦੀ ਪ੍ਰਾਈਵੇਸੀ ਖਰਾਬ ਹੋ ਗਈ ਹੈ? ਪੁਲਿਸ ਜਿਹੜਾ ਉਹ ਤੇ ਪਬਲਿਕ ਮਕਾਮ ਹੈ, ਥਾਣਾ ਜਿਹੜਾ ਹੈ ਪਬਲਿਕ ਆਫਿਸ ਹੈ, ਉਹਦੀ ਵੀਡੀਓ ਬਣਾਉਣ ਦੇ ਵਿੱਚ ਕੀ ਮਸਲਾ ਹੈ? ਲੇਕਿਨ ਪਾਕਿਸਤਾਨ ਦੇ ਵਿੱਚ ਕਿਉਂਕਿ ਹਰ ਇੱਕ ਨੇ ਆਪਣੇ ਕਾਨੂੰਨ ਬਣਾਏ ਨੇ, ਦੇਈ ਜੋ ਪਰਚੇ ਇਹਨਾਂ ਦੇ ਉੱਤੇ, ਕਦੀ ਗਾਣਾ ਸੁਣਨ ਤੇ ਪਰਚੇ ਦਿਓ ਤੇ ਕਦੀ ਵੀਡੀਓ ਬਣਾਉਣ ਤੇ। ਛੱਡਿਓ ਨਾ ਇਸ ਕੌਮ ਨੂੰ ਕਿਸੇ ਵੀ ਤਰੀਕੇ ਦੇ ਨਾਲ, ਤਾਂ ਕਿ ਮੇਰਾ ਮਤਲਬ ਹੈ ਇਹ ਸੋਚ ਨਾ ਸਕਣ ਕੋਈ ਇਸ ਤੋਂ ਬਿਹਤਰ ਆਪਣੇ ਲਈ ਜ਼ਿੰਦਗੀ ਇਹ ਸੋਚ ਨਾ ਸਕਣ। ਖੈਰ, ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖ।